ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਪਰਿਵਾਰ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੇ ਕੋਈ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਲਾ ਏਰੀਆ ਹੈ, ਟ੍ਰੇਨ ਦੇ ਵਿੱਚ ਜਾਂਦਾ ਹੈ ਤੇ ਸੈਨ ਕਲੈਮੈਂਟ ਏਰੀਏ ਦਾ ਜੋ ਟ੍ਰੇਨ ਦਾ ਟਰੈਕ ਆ, ਉਹ ਲੈਂਡਸਲਾਈਡ ਕਰਕੇ ਕਾਫੀ ਡੈਮੇਜ ਹੋਇਆ। ਮੀਂਹ ਬਹੁਤ ਪਿਆ ਸੀ, ਉਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਟ੍ਰੇਨ ਸਰਵਿਸ ਆ, ਉਸ ਏਰੀਏ 'ਚ ਸੈਨ ਕਲਾਮੈਂਟੇ ਵਾਲੀ ਏਰੀਆ ਉੱਥੇ ਬੰਦ ਕਰ ਦਿੱਤੀ ਗਈ ਹੈਗੀ ਹੈ। ਇਨਡੈਫੀਨਿਟਲੀ ਕਹਿੰਦੇ ਬੰਦ ਕੀਤੀ ਗਈ ਹੈ। ਹਜੇ ਰਿਟੇਲ ਆਣੀ ਹੈ ਇਨਫੋਰਮੇਸ਼ਨ, ਕੁਝ ਬ੍ਰੇਕਿੰਗ ਨਿਊਜ਼ ਇਹ ਉਹਨੇ ਦਿੱਤੀ ਹੈਗੀ ਜੀ। ਬਿਲਕੁਲ। ਅਗਲੀ ਜਿਹੜੀ ਖਬਰ ਕਰੀਏ, ਕੈਲੀਫੋਰਨੀਆ ਦਾ ਇੱਕ ਬੰਦਾ ਆ 2021 ਦੇ ਰੋਡ ਰੇਜ ਦੇ 6 ਸਾਲਾਂ ਦੇ ਬੱਚੇ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਹੈਗਾ ਆ। 26 ਸਾਲਾ ਮਾਰਕਸ ਐਂਥਨੀ ਰਿਜ਼, ਇਸ ਨੂੰ ਸੈਕੰਡ ਡਿਗਰੀ ਮਰਡਰ ਦੇ ਚਾਰਜਸ ਦੇ ਵਿੱਚ ਦੋਸ਼ੀ ਪਾਇਆ ਗਿਆ ਆ। ਇਸ ਰੋਡ ਰੇਜ ਦੇ ਵਿੱਚ 6 ਸਾਲਾ ਏਡਨ ਲੀਓਸ ਨਾਂ ਦੇ ਬੱਚੇ ਦੀ ਜਿਹੜੀ ਉਹ ਮੌਤ ਹੋਈ ਸੀ 55 ਫਰੀਵੇ ਦੇ ਉੱਤੇ 2021 ਦੇ ਵਿੱਚ। ਅੱਜ ਬੀਤੇ ਵੈਡਨਸਡੇ ਨੂੰ ਇਹ ਜਿਹੜਾ ਵਰਡਿਕਟ ਆ, ਇਹ ਫੈਸਲਾ ਆ ਸੁਣਾਇਆ ਗਿਆ ਹੈ ਔਰੰਜ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਆਫਿਸ ਦੇ ਦੁਆਰਾ। ਐਰਿਜ਼ ਨੂੰ ਇਸ ਮਾਮਲੇ ਵਿੱਚ ਹੁਣ 40 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਅਰੀਜ਼ ਦੀ ਜਿਹੜੀ ਗਰਲਫ੍ਰੈਂਡ 26 ਸਾਲਾ ਵੇਨ ਲੀ, ਇਹ ਗੱਡੀ ਕਹਿੰਦੇ ਵੀ ਉਸ ਟਾਈਮ ਚਲਾ ਰਹੀ ਸੀ ਜਦੋਂ ਇਸ ਨੇ ਸ਼ੂਟਿੰਗ ਨੂੰ ਅੰਜਾਮ ਦਿੱਤਾ ਆ। ਤੇ ਹੁਣ ਇਸ ਬੀਬੀ ਵੀ ਦੇ ਉੱਤੇ ਵੀ ਜਿਹੜਾ ਉਹ ਕੇਸ ਚੱਲੇਗਾ, ਟਰਾਇਲ ਹੋਊਗਾ ਐਕਸੈਸਰੀ ਆਫਟਰ ਦਾ ਫੈਕਟ ਚਾਰਜਸ ਦੇ ਵਿੱਚ। ਏਡਨ ਕਹਿੰਦੇ ਵੀ ਆਪਣੀ ਬੂਸਟਰ ਸੀਟ ਦੇ ਵਿੱਚ ਬੈਠਾ ਸੀਗਾ ਜਦ 21 ਮਈ ਦੀ ਉਸ ਮੰਦਭਾਗੀ ਦਿਨ ਨੂੰ 2021 ਦੇ ਵਿੱਚ ਇਸ ਤੇ ਗੋਲੀ ਜਿਹੜੀ ਉਹ ਲੱਗੀ। ਇਸ ਦੀ ਮਾਂ ਜੋਐਨਾ ਕਲੂਨਨ ਕਿੰਡਰਗਾਰਟਨ ਤੋਂ ਇਸ ਨੂੰ ਡਰਾਈਵ ਕਰ ਰਹੀ ਸੀ, ਕਿੰਡਰਗਾਰਟਨ ਨੂੰ। ਡਿਸਪਿਊਟ ਸਟਾਰਟ ਹੋਇਆ ਜਦੋਂ ਲੀ ਨੇ ਕੱਟ ਆਫ ਕੀਤਾ, ਉਸ ਨੂੰ ਅਚਾਨਕ ਬ੍ਰੇਕ ਮਾਰਨੀ ਪਈ, ਕਲੀਜਨ ਤੋਂ ਬਚਾਅ ਜਿਹੜਾ ਹੋ ਗਿਆ। ਤੇ ਜਿਹੜੀ ਲੀ ਆ ਉਸਨੇ ਜਿਹੜਾ ਕਲੂਨਨ ਆ ਉਸ ਨੂੰ ਪੀਸ ਸਾਈਨ ਇੱਕ ਹਿਸਾਬ ਦੇ ਨਾਲ ਫਲੈਸ਼ ਕੀਤਾ, ਤੇ ਜਿਸ ਤੋਂ ਬਾਅਦ ਦੇ ਵਿੱਚ ਉਹ ਗੁੱਸੇ ਦੇ ਵਿੱਚ ਆਇਆ ਤੇ ਉਸ ਨੇ ਬਾਅਦ ਦੇ ਵਿੱਚ ਪਿੱਛੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ। ਇਹ ਗੋਲੀਆਂ ਕਹਿੰਦੇ ਵੀ ਵਹੀਕਲ ਦੇ ਜਿਹੜੇ ਟਰੰਕ ਚੋਂ ਲੰਘਦੀਆਂ ਹੋਈਆਂ ਬੈਕ ਸੀਟ ਦੇ ਉੱਤੇ ਜਿੱਥੇ ਬੱਚਾ ਏਡਨ ਬੈਠਾ ਸੀ ਉਸ ਤੇ ਜਾ ਵੱਜੀਆਂ। ਸੀਨੀਅਰ ਡਿਪਟੀ ਡਿਸਟ੍ਰਿਕਟ ਅਟਰਨੀ ਡੈਨ ਫੈਲਡਮੈਨ ਆ, ਉਹਨਾਂ ਨੇ ਕਿਹਾ, ਆਰਗਿਊ ਕਰ ਰਹੇ ਸੀਗੇ ਵੀ ਸੈਕੰਡ ਡਿਗਰੀ ਮਰਡਰ ਕਨਵਿਕਸ਼ਨ ਦੇ ਲਈ ਐਰਿਜ਼ ਦੇ ਅਟਰਨੀ ਦੇ ਨਾਲ। ਸੋ ਇਸ ਨੇ ਟੈਸਟੀਫਾਈ ਕਰਨ ਤੋਂ ਆਪ ਨਾ ਜਿਹੜੀ ਉਹ ਕਰ ਦਿੱਤੀ ਸੀ, ਤੇ ਫਿਰ ਕਹਿੰਦੇ ਵੀ ਬਾਅਦ ਦੇ ਵਿੱਚ 1 ਘੰਟੇ ਤੋਂ ਵੀ ਲੰਬੀ ਸਟੇਟਮੈਂਟ ਆ ਉਸ ਨੇ ਇਨਵੈਸਟੀਗੇਟਰਸ ਨੂੰ ਦਿੱਤੀ ਸੀ। ਇਵੈਂਚੁਅਲੀ ਇਸ ਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਇਸ ਨੂੰ 40 ਸਾਲ ਦੀ ਸਜ਼ਾ ਹੋ ਸਕਦੀ ਆ। ਜਲਦ ਹੀ ਕਹਿੰਦੇ ਆ ਵੀ ਇਸ ਨੂੰ ਹੁਣ ਸਜ਼ਾ ਜਿਹੜੀ ਉਹ ਸੁਣਾਈ ਜਾਊਗੀ। ਦੋਸ਼ੀ ਅੱਜ ਪਾਇਆ ਜਾ ਚੁੱਕਾ। ਫ੍ਰਿਜ਼ਨੋ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੀ ਇੱਕ ਬਹੁਤ ਵੱਡੀ ਫਾਰਮਿੰਗ ਦੀ ਕੰਪਨੀ ਹੈਗੀ ਆ, ਪ੍ਰੀਮਾ ਬਗੋਨਾ। ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ, ਜਿਹਦੇ ਨਾਲ 5400 ਲੋਕਾਂ ਦੀ ਲੇ ਆਫ ਹੋ ਜੂਗੀ। ਫ੍ਰਿਜ਼ਨੋ ਬੇਸਡ ਕੰਪਨੀ ਨੇ ਕਿਹਾ ਵੀ ਅਸੀਂ ਹੁਣ ਸਰਵਾਈਵ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕੈਲੀਫੋਰਨੀਆ ਈਰੀਡੀ ਨੂੰ ਲੈਟਰ ਲਿਖਿਆ, ਕਿਉਂਕਿ ਜੇ 500 ਤੋਂ ਵੱਧ ਇੰਪਲਾਈ ਆ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਹੈ। ਜੌਨ ਬੋਕਨ ਪ੍ਰਾਈਮਾ ਬਵੋਨਾ ਦੇ CEO ਆ, ਉਹਨਾਂ ਨੇ ਕਿਹਾ ਵੀ ਇਵੈਂਚੁਅਲੀ ਅਸੀਂ ਆਪਣੀ ਜਿਹੜੀ ਆ ਵਰਕ ਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਹਾਂ।
ਪ੍ਰੀਮਾ ਬਵੋਨਾ ਜੋ ਕੰਪਨੀ ਆ, ਇਹਨਾਂ ਦੇ ਕੋਲ ਬਹੁਤ ਜ਼ਿਆਦਾ ਖੇਤ ਆ, ਫਾਰਮਸ ਆ, ਰੈਂਚਸ ਆ, ਪੈਕਿੰਗ ਪਲਾਂਟਸ ਆ। ਫਰਿਜ਼ਨੋ, ਕਿੰਗਸ, ਟੁਲੈਰੀ ਕਾਉਂਟੀਜ਼ ਦੇ ਵਿੱਚ ਇਹਨਾਂ ਦੇ ਹੈਗੇ ਆ, ਤੇ 13,500 ਏਕੜ ਦੇ ਕਰੀਬ ਇਹਨਾਂ ਦੀ ਸਨਮਈਕੀਨ ਜੋ ਬੈਲੀ ਸਨ ਦੇ ਮੁਤਾਬਕ ਬਹੁਤ ਪ੍ਰਾਈਮ ਲੈਂਡ ਹੈਗੀ ਆ, ਜੋ ਇਹਨਾਂ ਨੇ $370 ਮਿਲੀਅਨ ਦੀ ਸੇਲ ਦੇ ਉੱਤੇ ਵੀ ਲਾਈ ਹੋ ਹੈਗੀ ਆ। 4 ਸਾਲ ਪਹਿਲਾਂ ਹਜੇ ਇਹਨਾਂ ਦਾ ਮਰਜਰ ਹੋਇਆ ਸੀ, ਗੇਰਾਵਨ ਫਾਰਮਿੰਗ ਤੇ ਬਵੋਨਾ ਪੈਕੇਜਿੰਗ ਦਾ। ਤੇ ਬਵੋਨਾ ਪੈਕਿੰਗ ਇਹ ਕਹਿੰਦੇ ਬਵੋਨਾ ਫਰੋਜ਼ਨ ਫੂਡ ਦੇ ਨਾਲ ਰਿਲੇਟਡ ਨਹੀਂ ਹੈਗੀ। ਗਰੋਅਰ ਡੈਨ ਗੇਰਾਵਨ ਤੇ ਬਵੋਨਾ ਪੈਕਿੰਗ ਕੰਪਨੀ, ਇਹ ਜਦੋਂ ਇਹਨਾਂ ਨੇ 2023 ਦੇ ਵਿੱਚ ਫਾਈਲ ਕੀਤਾ ਸੀ ਆਪਣਾ ਬੈਂਕਰਪਸੀ ਦੇ ਲਈ, ਤੇ ਹੁਣ ਇਹ ਖਬਰ ਆ ਰਹੀ ਆ ਵੀ ਇਸ ਨੂੰ ਜਿਹੜਾ ਆ ਉਹ ਫਾਈਨਲ ਕਰ ਦੇਣਗੇ, ਕਿਉਂਕਿ ਕਹਿੰਦੇ ਵੀ ਪਿਛਲੇ 5 ਸਾਲਾਂ ਦੇ ਦੌਰਾਨ ਉਹਨਾਂ ਦਾ ਜਿਹੜਾ ਮੇਨ ਪਬਲਿਕ ਇੱਕ ਇੰਪਲਾਈ ਰਿਟਾਇਰਮੈਂਟ ਸਿਸਟਮ ਜਿਹੜਾ ਫੰਡ ਸੀਗਾ, ਉਹਦੇ ਨਾਲ 96% ਵੈਲਿਊ ਜਿਹੜੀ ਆ ਡਿੱਗ ਪਈ ਹੈਗੀ ਆ। ਜੀ, ਇੱਕ ਬਵੋਨਾ ਅਲੂਵੀਅਲ ਰੋਡ ਤੇ ਵੀ ਹੈ, ਇਹ ਉਹ ਡਿਫਰੈਂਟ ਹੈਗੀ ਆ ਉਸ ਦੇ ਨਾਲੋਂ, ਜਿੱਦਾਂ ਤੁਸੀਂ ਦੱਸ ਰਹੇ ਆ। ਕਈ ਇਹਨਾਂ ਨੇ 13 ਅਕਤੂਬਰ ਨੂੰ ਪਿਛਲੇ ਸਾਲ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਫਾਈਲ ਕੀਤਾ ਸੀ, ਔਰ ਇਹਨਾਂ ਨੇ ਆਕਸ਼ਨ ਤੇ ਵੀ ਲਾਇਆ ਆਪਣਾ ਸਮਾਨ ਬਹੁਤ ਸਾਰਾ, ਪਰ ਇਵੈਂਚੁਅਲੀ ਜਿਹੜਾ ਉਹ ਵਿਕਿਆ ਨਹੀਂ। ਉਹਨਾਂ ਨੂੰ ਸੀਗਾ ਵੀ ਸ਼ਾਇਦ ਕੋਈ ਜਿਹੜਾ ਉਹ ਖਰੀਦ ਲਊਗਾ, ਪਰ ਹੁਣ 5,000 ਤੋਂ ਵੱਧ ਜੌਬਸ ਫਰੈਜ਼ਨੋ ਦੇ ਵਿੱਚ ਜਿਹੜੀਆਂ ਆ, ਉਹਦੇ ਉੱਤੇ ਤਲਵਾਰ ਜਿਹੜੀ ਉਹ ਡਿੱਗ ਸਕਦੀ ਆ ਇਹਨਾਂ ਦੇ ਬੈਂਕਰਪਟ ਹੋਣ ਦੇ ਕਰਕੇ। ਸੋ ਦੇਖੋ ਅੱਗੇ ਕੀ ਬਣਦਾ। ਕਾਫੀ ਵੱਡਾ ਝਟਕਾ ਕਹਿ ਸਕਦੇ ਹਾਂ ਵੀ ਫਰੈਜ਼ਨੋ ਦੇ ਲਈ ਆ ਰਿਹਾ ਹੈ। ਟੁਲੂਮੀ ਰਿਵਰ ਦੇ ਇਰਦ ਗਿਰਦ ਜਿਹੜੇ ਕੁਝ ਹੋਮਲੈਸ ਲੋਕਾਂ ਨੇ ਕਹਿੰਦੇ ਗੁਫਾਵਾਂ ਹੀ ਇੰਨੀਆਂ ਜ਼ਿਆਦੀਆਂ ਜਿਹੜੀਆਂ ਉਹ ਬਣਾਈਆਂ ਹੋਈਆਂ ਸੀਗੀਆਂ, ਉਹ ਦੇਖ ਕੇ ਸਾਰੇ ਜਾਣੇ ਜਿਹੜੇ ਇਸ ਟਾਈਮ ਦੰਗ ਰਹਿ ਗਏ ਨੇ। ਵੇਗਰੈਂਸੀ ਤੇ ਇਲੀਗਲ ਕੈਂਪਸ ਦੇ ਲਈ ਇਹ ਜਿਹੜਾ ਇਲਾਕਾ ਬੜੇ ਚਿਰ ਤੋਂ ਦੇਖਿਆ ਜਾ ਰਿਹਾ ਸੀ। ਮੋਡੈਸਟੋ ਪੁਲਿਸ ਡਿਪਾਰਟਮੈਂਟ ਨੇ ਅੱਜ ਸਟੇਟਮੈਂਟ ਜਿਹੜੀ ਉਹ ਦਿੰਦੇ ਹੋਏ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਇਹਨਾਂ ਨੇ ਕੇਵਸ, ਰਿਵਰ ਬੈਂਕਸ ਦੇ ਆਲੇ ਦੁਆਲੇ ਯਾਨੀ ਕਿ ਵੀ ਬੰਨਾਂ ਦੇ ਨਾਲ ਨਾਲ ਜਿਹੜੇ ਦਰਿਆ ਦੇ ਉੱਥੇ ਡਿੱਗ ਕੀਤੀਆਂ ਸੀ। ਕਈਆਂ ਜਿਹੜੀਆਂ ਅੰਦਰੋਂ ਦਿਖਾਇਆ ਗਿਆ, CBS ਨੇ ਜਦੋਂ ਦਿਖਾਇਆ ਤਾਂ ਪੂਰੀਆਂ ਕਹਿੰਦੇ ਵੀ ਕਈ ਤਾਂ ਫੁੱਲੀ ਫਰਨਿਸ਼ ਸੀ, ਮਿਊਰਲ ਬਣਾਏ ਗਏ ਸੀ, ਹੋਰ ਕਈ ਕੁਛ ਜਿਹੜਾ ਉੱਥੇ ਹੋਇਆ ਸੀ। ਆਪਰੇਸ਼ਨ 9 to 99 ਜਿਹੜਾ ਆ ਉਹਦੇ ਵਲੰਟੀਅਰਸ ਦੇ ਨਾਲ ਮਿਲ ਕੇ ਜਿਹੜਾ ਆ ਟਲੂਮਨੀ ਰਿਵਰ ਟਰਸਟ ਨੇ ਕੰਮ ਜਿਹੜਾ ਉਹ ਕੀਤਾ, ਤੇ ਪੁਲਿਸ ਨੇ ਉਹਨਾਂ ਨੂੰ ਉੱਥੋਂ ਕਲੀਅਰ ਕੀਤਾ ਆ। 7600 ਪਾਊਂਡ ਗਾਰਬੇਜ ਵੀ ਉਸ ਥਾਂ ਤੋਂ ਜਿਹੜਾ ਉਹ ਕੱਢਿਆ ਗਿਆ। ਕਹਿੰਦੇ ਵੀ ਕਈ ਇੰਡੀਵਿਜੂਅਲ ਇਹਨਾਂ ਗੁਫਾਵਾਂ ਦੇ ਵਿੱਚ ਰਹਿ ਰਹੇ ਸੀਗੇ, ਤੇ ਨਾਲ ਦੇ ਜਿਹੜੇ ਹੋਮਲੈਸ ਕੈਂਪਸ ਦੇ ਵਿੱਚ ਵੀ। ਸੋ ਕਹਿੰਦੇ ਵੀ ਇਹ ਜਿਹੜੀਆਂ ਕੇਵਸ 20 ਫੁੱਟ ਬਿਲੋ ਸਟਰੀਟ ਲੈਵਲ, ਯਾਨੀ ਕਿ ਜਿੱਥੇ ਸਟਰੀਟਸ ਹੁੰਦੀਆਂ ਉਸ ਤੋਂ 20 ਫੁੱਟ ਹੇਠਾਂ ਤੱਕ ਵੀ ਇਹ ਜਿਹੜੀਆਂ ਗੁਫਾਵਾਂ ਆ ਇਹਨਾਂ ਨੇ ਕੱਢੀਆਂ ਹੋਈਆਂ ਸੀਗੀਆਂ। ਸੋ ਕਲੀਨ ਅਪ ਕਰਦੇ ਕਰਦੇ ਕਹਿੰਦੇ ਵੀ 2 ਟਰੱਕ ਲੋਡ ਪੂਰੇ ਤੇ ਜਿਹੜੇ ਟ੍ਰੇਲਰਸ ਆ ਉਹਦੇ ਨਾਲ ਇਹ ਜਿਹੜੀ ਡੈਬਰੀ ਆ ਉੱਥੋਂ ਕਲੀਅਰ ਕੀਤੀ ਗਈ ਆ। ਸੋ ਇਹਨਾਂ ਗੁਫਾਵਾਂ ਦੇ ਕਰਕੇ ਹੁਣ ਇੱਕ ਬੜੀ ਹੋਰ ਵੀ ਚਿੰਤਾ ਜਿਹੜੀ ਬਣੀ ਪਈ ਵੀ ਅਜਿਹੀਆਂ ਹੋਰ ਗੁਫਾਵਾਂ ਇਹਨਾਂ ਨੇ ਕਿਤੇ ਹੋਰ ਤਾਂ ਨਹੀਂ ਬਣਾਈਆਂ ਹੈਗੀਆਂ। ਕੁੱਲ ਮਿਲਾ ਕੇ 8 ਗੁਫਾਵਾਂ, 8 ਕੇਵਸ ਜਿਹੜੀਆਂ ਆ ਇਸ ਗਰੁੱਪ ਦੇ ਦੁਆਰਾ ਜਿਹੜੀਆਂ ਉਹਨਾਂ ਨੂੰ ਲੱਭੀਆਂ ਹੈਗੀਆਂ ਆ। ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਸੀਗਾ ਵੀ ਇਹ ਆਕੂਪਾਈਡ ਹੋਣਗੀਆਂ। ਸੋ ਮੋਡੈਸਟੋ ਦਾ ਜਿਹੜਾ ਰੈਜ਼ੀਡੈਂਟ ਜੋ ਇਹਨਾਂ ਕੇਵਸ ਦੇ ਲਾਗੇ ਰਹਿੰਦਾ ਸੀਗਾ, ਕਹਿੰਦੇ ਵੀ ਅੰਡਰਗਰਾਊਂਡ ਇੱਦਾਂ ਰੈਜ਼ੀਡੈਂਸ ਬਣਾਉਣਾ ਲੋਕਾਂ ਦਾ ਇਹ ਇੱਕ ਬਹੁਤ ਖਤਰਨਾਕ ਚੀਜ਼ ਆ। ਅਚਨਚੇਤੇ ਕੋਲੈਪਸ ਵੀ ਕਰ ਸਕਦਾ ਆ, ਵਧਿਆ ਹੋਇਆ ਦਰਿਆ ਦਾ ਪਾਣੀ ਉਹਨਾਂ ਨੂੰ ਡੁਬਾ ਵੀ ਸਕਦਾ ਆ। ਤੇ ਸਭ ਨੂੰ ਹੀ ਪਤਾ ਹੈ ਵੀ ਹੋਮਲੈਸਨੈਸ ਦਾ ਜਿਹੜਾ ਕ੍ਰਾਈਸਿਸ ਆ ਉਹ ਕੈਲੀਫੋਰਨੀਆ ਦੇ ਵਿੱਚ ਉਸਦੇ ਸਿਰ ਚੜ ਬੋਲ ਰਿਹਾ ਆ। US ਦੀ ਸੁਪਰੀਮ ਕੋਰਟ ਨੇ ਰੂਲ ਆਊਟ ਕੀਤਾ ਆ ਵੀ ਅਲਵਾਮਾ ਜੋ ਆ ਉਹ ਇੱਕ ਬੰਦੇ ਨੂੰ ਜਿਹੜੀ ਡੈਥ ਦੇਣੀ ਆ, ਡੈਥ ਪੈਨਲਟੀ ਦੇਣੀ ਆ, ਉਹਨੂੰ ਨਾਈਟ੍ਰੋਜਨ ਗੈਸ ਦੇ ਨਾਲ ਦੇ ਸਕਦਾ ਹੈਗਾ। ਸੋ ਅਲਵਾਮਾ ਸਟੇਟ ਦੇ ਵਿੱਚ ਇਹ ਪਹਿਲੀ ਐਗਜ਼ੀਕਿਊਸ਼ਨ ਹੋਊਗੀ 1982 ਤੋਂ ਬਾਅਦ। ਸਟੇਟ ਇਹ ਕਹਿੰਦੇ ਆ ਵੀ ਇਹ ਹਿਊਮਨ ਹੈਗੀ ਆ ਨਾਈਟ੍ਰੋਜਨ ਗੈਸ ਦੇ ਨਾਲ ਬੰਦੇ ਨੂੰ ਮਾਰਨਾ, ਪਰ ਜੋ ਇਹਦੇ ਕ੍ਰਿਟਿਕਸ ਆ ਉਹ ਕਹਿੰਦੇ ਵੀ ਇਹ ਐਕਸਪੈਰੀਮੈਂਟਲ ਆ ਤੇ ਬਹੁਤ ਜ਼ਿਆਦਾ ਕਰੂਅਲ ਹੈਗਾ ਆ। ਸੋ ਕੈਂਥ ਯੂਜੀਨ ਸਮਿਥ 58 ਸਾਲਾਂ ਦਾ ਜੇ ਕਨਵਿਕਟਡ ਕਿਲਰ ਆ, ਜਿਸ ਨੂੰ ਜਿਹੜਾ ਆ 2022 ਲੀਥਲ ਇੰਜੈਕਸ਼ਨ ਉਹਨੂੰ ਮਾਰਨਾ ਸੀ 2022 ਦੇ ਵਿੱਚ ਇੰਜੈਕਸ਼ਨ ਦੇ ਨਾਲ, ਪਰ ਉਸ ਟਾਈਮ ਦੇ ਉੱਤੇ ਜਿਹੜੀ ਆ ਉਹਦੀ ਐਗਜ਼ੀਕਿਊਸ਼ਨ ਕਾਲ ਆਫ ਕਰ ਦਿੱਤੀ ਗਈ। ਹੁਣ ਉਹ ਦੁਬਾਰਾ ਕੀ ਫੇਰ ਜਿਹੜਾ ਕੇਸ ਚੱਲ ਰਿਹਾ ਸੀ, ਤੇ ਹੁਣ ਉਸ ਨੂੰ ਜੋ ਪਹਿਲਾਂ ਲੋਅਰ ਕੋਰਟ ਨੇ ਕਹਿਤਾ, ਫਿਰ ਉਹ ਸੁਪਰੀਮ ਕੋਰਟ 'ਚ ਵੀ ਗਿਆ, ਪਰ ਉਹਨਾਂ ਨੇ ਕਹਿਤਾ ਵੀ ਅਸੀਂ ਜਿਹੜਾ ਆ
ਉਸ ਦੇ ਹੱਕ ਵਿੱਚ ਹੈਗੇ ਆ ਵੀ ਉਸ ਨੂੰ ਨਾਈਟ੍ਰੋਜਨ ਗੈਸ ਦੇ ਨਾਲ ਜਿਹੜਾ ਆ ਉਹ ਮਾਰਿਆ ਜਾ ਸਕਦਾ ਹੈ। ਜੀ, ਹਰੀ ਝੰਡੀ ਜਿਹੜੀ ਉਸ ਨੂੰ ਦੇ ਦਿੱਤੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਕੈਲੀਫੋਰਨੀਆ ਦੇ ਸਟੇਟ ਲਾ ਮੇਕਰਸ ਦੇ ਨਾਲ ਮੁਲਾਕਾਤ ਕਰਨਗੇ ਤੇ ਕਹਿੰਦੇ ਵੀ ਨਾਲ ਇਹਨਾਂ ਨੇ ਫੰਡ ਰੇਜ਼ਿੰਗ ਵੀ ਇੱਥੇ ਕਰਨੀ ਆ। ਜਿਹੜੀ ਰੀ ਇਲੈਕਸ਼ਨ ਦੇ ਲਈ ਬਾਈਡਨ ਹੈਰਿਸ ਸਲੀਟ ਜਿਹੜੀ ਆ ਉਹ ਖੜੀ ਹੋਈ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਅੱਜ ਆਪਣੇ ਰੀ ਇਲੈਕਸ਼ਨ ਕੈਂਪੇਨ ਦੇ ਦੌਰੇ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਉਹ ਪਹੁੰਚੇ ਆ। ਕਮਲਾ ਹੈਰਿਸ ਨੂੰ ਇੱਥੋਂ ਦੀ ਜਿਹੜੀ ਗਵਰਨਰ ਲੈਫਟੀਨੈਂਟ ਗਵਰਨਰ ਆ ਉਹਨਾਂ ਨੇ ਜੀ ਆਇਆਂ ਨੂੰ ਜਿਹੜਾ ਉਹ ਆਖਿਆ ਹੈਗਾ ਆ ਤੇ ਕਹਿੰਦੇ ਵੀ ਉਹ ਇਸ ਟਾਈਮ ਐਕਟਿੰਗ ਗਵਰਨਰ ਦੇ ਤੌਰ ਦੇ ਉੱਤੇ ਅਲੀਨੀ ਕਲੋਨਕਸ ਕੰਮ ਕਰ ਰਹੀ ਆ, ਜਦ ਗਵਰਨਰ ਕੈਵਿਨ ਨਿਊਸਮ ਬਾਈਡਨ ਹੋਣਾ ਦੇ ਲਈ ਕੈਂਪੇਨ ਕਰਨ ਦੇ ਲਈ ਆਊਟ ਆਫ ਸਟੇਟ ਗਏ ਹੈਗੇ ਆ। ਅਟਾਰਨੀ ਜਨਰਲ ਰੌਬ ਮੌਂਟਾ, ਸੈਕਰਾਮੈਂਟੋ ਦੇ ਮੇਅਰ ਡੈਰਲ ਸਟੇਨਬਰਗ, ਰਿਪਰੈਜ਼ੈਂਟੇਟਿਵ ਡੋਰਿਸ ਮੈਟਸੂਈ ਵੀ ਉੱਥੇ ਜਿਹੜੇ ਉਹ ਪਹੁੰਚੇ ਸੀਗੇ। ਸੋ ਕਹਿੰਦੇ ਵੀ ਕਾਫੀ ਵਕਤ ਉਹਨਾਂ ਨੇ ਉੱਥੇ ਜਿਹੜਾ ਹੁਣ ਲਾਇਆ ਆ। ਕੈਲੀਫੋਰਨੀਆ ਤੋਂ ਖਾਸੀ ਰਾਸ਼ੀ ਜਿਹੜੀ ਆ ਫੰਡ ਰੇਜ਼ਿੰਗ ਦੇ ਵਿੱਚ ਇਕੱਠੀ ਕੀਤੀ ਜਾਂਦੀ ਆ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟਸ ਦੇ ਦੁਆਰਾ, ਤਾਂ ਜੋ ਉਹ ਆਪਣੇ ਕੈਂਪੇਨ ਨੂੰ ਅੱਗੇ ਰਨ ਕਰਨ। ਆਪਣਿਆਂ ਵੀ ਕਈਆਂ ਨੇ ਉਹਨਾਂ ਨੂੰ ਮਿਲਣਾ ਹੋਣਾ, ਪਰ ਇਹ ਆ ਵੀ ਜ਼ਰੂਰ ਆਪਣੇ ਕਮਿਊਨਿਟੀ ਦੇ ਇਸ਼ੂਜ਼, ਕੈਲੀਫੋਰਨੀਆ ਦੇ ਇਸ਼ੂਜ਼ ਤੋਂ ਉਹਨਾਂ ਨੂੰ ਜ਼ਰੂਰ ਜਾਣੂ ਕਰਵਾਇਆ ਜਾਵੇ। ਜੀ, ਫਰਾਂਸ ਦੇ ਵਿੱਚ ਬਹੁਤ ਵੱਡਾ ਜੋ ਕਿਸਾਨ ਆ ਉਹ ਪ੍ਰੋਟੈਸਟ ਕਰ ਰਹੇ ਆ। ਉਹਨਾਂ ਨੇ ਸੜਕਾਂ ਰੋਕੀਆਂ ਆ, ਬਹੁਤ ਸਾਰਾ ਆਪਣਾ ਜਿਹੜਾ ਪ੍ਰੋਡਿਊਸ ਆ ਉਹ ਡੰਪ ਵੀ ਕਰ ਦਿੱਤਾ। ਇਹ ਸਾਰਾ ਕੁਝ ਪੈਰਿਸ ਦੇ ਲਾਗੇ ਵਾਪਰਿਆ ਹੈਗਾ। ਕਾਰਨ ਕੀ ਆ ਵੀ ਫਰਾਂਸ ਦੀ ਸਰਕਾਰ ਨੇ ਹੋਰ ਮੁਲਕਾਂ ਤੋਂ ਸਸਤੇ ਰੇਟ ਦੇ ਉੱਤੇ ਗੋਭੀ, ਟਮਾਟਰ, ਹੋਰ ਇਦਾਂ ਦੀਆਂ ਜਿਹੜੇ ਸਬਜ਼ੀਆਂ ਤੇ ਹੋਰ ਫਰੂਟ ਹੈਗਾ ਉਹ ਲਿਆਉਣਾ ਸ਼ੁਰੂ ਕਰ ਦਿੱਤਾ ਹੈਗਾ ਆ। ਫ੍ਰੈਂਚ ਇੰਟੈਲੀਜੈਂਸ ਸਰਵਿਸ ਨੇ ਗਵਰਨਮੈਂਟ ਨੂੰ ਵਾਰਨਿੰਗ ਦਿੱਤੀ ਆ ਵੀ ਜਿਹੜੀ ਫਾਰਮਿੰਗ ਯੂਨੀਅਨਸ ਹੈਗੀਆਂ ਆ ਉਹ ਕੈਪੀਟਲ ਤੇ ਪਹੁੰਚ ਸਕਦੀਆਂ ਹੈਗੀਆਂ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਫਰਾਂਸ ਦੇ ਵਿੱਚ ਹੋ ਰਿਹਾ ਹੈਗਾ ਆ। ਤੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈਗਾ ਵੀ ਇਹ ਜਿਹੜੀ ਕਵਰੇਜ ਆ ਨਾ ਕੀਤੀ ਜਾਵੇ ਫਰਾਂਸ ਦੀ ਸਰਕਾਰ ਵੱਲੋਂ। ਕਹਿੰਦੇ ਕੈਰਟਸ ਆਫ ਟਮਾਟੋਜ਼, ਕੈਬੇਜ, ਕਾਲੀਫਲਾਵਰ, ਇਹ ਸਾਰਾ ਕੁਝ ਸੜਕਾਂ ਦੇ ਉੱਤੇ ਇੱਕ A7 ਹਾਈਵੇ ਆ ਪੂਰੀ ਤਰ੍ਹਾਂ ਕਿਸਾਨਾਂ ਵੱਲੋਂ ਸਿੱਟਿਆ ਜਾ ਰਿਹਾ ਤਾਂ ਕਿ ਕੋਈ ਵੀ ਜਿਹੜਾ ਲੰਘ ਨਾ ਸਕੇ, ਰੋਡ ਬਲੌਕ ਹੋਵੇ। ਪਰ ਜਿਹੜੀ ਕਿਸਾਨਾਂ ਦੀ ਇਸ ਜੋ ਪ੍ਰੋਟੈਸਟ ਚੱਲ ਰਿਹਾ 5 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, ਹਜੇ ਤੱਕ ਉਹਨਾਂ ਦੀ ਜਿਹੜੀ ਸੁਣਵਾਈ ਨਹੀਂ ਹੋਈ ਹੈਗੀ। ਜੀ, ਅਗਲੀ ਗੱਲ ਕਰੀਏ, ਫ੍ਰੈਜ਼ਨੋ ਦੇ ਵਿੱਚ ਇੱਕ ਇਲੀਗਲ ਮੈਰੀਜੁਆਨਾ ਆਪਰੇਸ਼ਨ ਉਹ ਚੱਲ ਰਿਹਾ ਸੀ। ਇੱਕ ਪ੍ਰਾਈਵੇਟ ਗੋਲਫ ਫੈਸਿਲਿਟੀ ਦੇ ਕਹਿ ਲਓ ਵੀ ਕੰਧਾਂ ਦੇ ਪਿੱਛੇ ਇਹ ਇਲੀਗਲ ਆਪਰੇਸ਼ਨ ਚਲਾਇਆ ਜਾ ਰਿਹਾ ਸੀ, ਜਿਸ ਦੇ ਉੱਤੇ ਅੱਜ ਛਾਪੇਮਾਰੀ ਸਵੇਰੇ ਕੀਤੀ ਗਈ ਹੈ। ਫ੍ਰੈਜ਼ਨੋ ਕਾਉਂਟੀ ਦੀ ਫ੍ਰੈਜ਼ਨੋ ਸਿਟੀ ਦੇ ਅਟਾਰਨੀ ਆਫਿਸ ਤੇ ਜਿਹੜੀਆਂ 2 ਸਟੇਟ ਏਜੰਸੀਜ਼ ਆ ਉਹਨਾਂ ਦੇ ਦੁਆਰਾ ਜਿਹੜਾ ਸਰਚ ਵਾਰੰਟ ਆ ਉਸ ਨੂੰ ਸਰਵ ਕੀਤਾ ਗਿਆ। ਫ੍ਰੈਜ਼ਨੋ ਯੋਸੇਮਿਟੀ ਇੰਟਰਨੈਸ਼ਨਲ 에ਅਰਪੋਰਟ ਦੇ ਨਜ਼ਦੀਕ ਇੱਕ ਪ੍ਰਾਈਵੇਟ ਕਲੱਬ ਦੇ ਵਿੱਚ ਇਹ ਕੁਛ ਚੱਲ ਰਿਹਾ ਸੀ। ਸਭ ਨੂੰ ਹੀ ਪਤਾ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਮੈਰੀਜੁਆਨਾ ਰੀਕ੍ਰੀਏਸ਼ਨਲ ਯੂਜ਼ ਦੇ ਲਈ ਲੀਗਲ ਆ। ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਕਈ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਉਗਾਉਂਦੇ ਆ। ਇੱਕ ਗੋਲਫ ਕੋਰਸ ਦੀਆਂ ਕੰਧਾਂ ਦੇ ਪਿੱਛੇ ਕੁਛ ਚੱਲ ਰਿਹਾ ਹੋਊਗਾ, ਇਹ ਕਿਸੇ ਨੂੰ ਨਹੀਂ ਸੀ ਜਿਹੜਾ ਉਹ ਪਤਾ ਹੋਣਾ। ਇੱਕ ਕੈਪ ਪ੍ਰੋਗਰਾਮ ਦੇ ਤਹਿਤ ਅਟਾਰਨੀ ਜਿਹੜੇ ਜਨਰਲ ਆ ਉਹਨਾਂ ਨੂੰ ਇਹ ਇਲੀਗਲ ਆਪਰੇਸ਼ਨਸ ਦਾ ਜਿਹੜਾ ਉਹ ਪਤਾ ਲੱਗਾ ਸੀ। ਪਹਿਲਾਂ ਇਨਵੈਸਟੀਗੇਟਰਸ ਦੇ ਦੁਆਰਾ ਇੱਕ ਹੋਰ ਇਲੀਗਲ ਕੈਨੇਬਿਸ ਆਪਰੇਸ਼ਨ ਗਰੋ ਮੋਰ ਗਾਰਡਨ ਸਪਲਾਈ ਸਟੋਰ ਦੇ ਵਿੱਚ ਜੋ ਚੱਲ ਰਿਹਾ ਸੀ ਉਸ ਨੂੰ ਬਸਟ ਜਿਹੜਾ ਉਹ ਕੀਤਾ ਗਿਆ ਸੀ। ਇਸ ਮਾਮਲੇ 'ਚ ਹੋਰ ਕੀ ਕੁਛ ਚੱਲ ਰਿਹਾ, ਇਹ ਕਹਿੰਦੇ ਵੀ ਔਨਗੋਇੰਗ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਤੇ ਉਸ ਦੇ ਬਾਰੇ ਜਲਦ ਹੀ ਜਿਹੜਾ ਹੋਰ ਦੱਸਿਆ ਜਾਊਗਾ। ਉਹਨਾਂ ਦੇ EMPLOYEES ਨੇ ਇਸ ਬਾਬਤ ਕੋਈ ਵੀ ਟਿੱਪਣੀ ਦੇਣ ਤੋਂ ਜਾਂ ਇੰਟਰਵਿਊ ਦੇਣ ਤੋਂ ਨਾ ਕਰ ਦਿੱਤੀ। ਬੇ ਏਰੀਏ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ, ਕਹਿੰਦੇ ਘਰਾਂ ਦੀ ਸੇਲਸ ਆ, ਸੌਰੀ ਪ੍ਰਾਈਸਿਸ ਨਹੀਂ, ਪ੍ਰਾਈਸਾਂ ਤਾਂ ਬੇ ਏਰੀਏ 'ਚ ਘਰਾਂ ਦੀਆਂ ਬਹੁਤ ਆ, ਪਰ ਘਰਾਂ ਦੀ ਜਿਹੜੀ ਸੇਲ ਆ ਉਹ 15 ਸਾਲਾਂ ਬਾਅਦ ਇੰਨੀ ਲੋ ਚਲੇ ਗਈ ਹੈਗੀ ਆ। 2008 ਦੇ ਵਿੱਚ ਕਹਿੰਦੇ ਵੀ ਜੋ ਘਰਾਂ ਦੀ ਸੇਲ ਹੋਈ ਸੀ ਉਸ ਲੈਵਲ ਤੱਕ ਪਹੁੰਚ ਗਈ ਹੈਗੀ ਆ। 24% ਘਰਾਂ ਦੀ ਸੇਲ ਬੇ ਏਰੀਏ ਦੇ ਵਿੱਚ ਡਿਕਲਾਈਨ ਹੋਈ ਆ, ਘਟੀ ਹੈਗੀ ਆ 2023 ਦੇ ਵਿੱਚ। ਇਹ ਇੱਕ ਬਹੁਤ ਵੱਡਾ ਨੰਬਰ ਆ। ਅਕਤੂਬਰ ਮਹੀਨੇ ਦੇ ਵਿੱਚ ਇੰਟਰਸਟ ਰੇਟ 7.79% ਤੱਕ ਪਹੁੰਚ ਗਿਆ ਸੀ, ਜੋ ਕਿ ਹੁਣ ਕਾਫੀ ਘਟੇ ਹੈਗੇ ਆ। ਕਹਿੰਦੇ ਵੀ ਬਾਇਰਸ ਤਾਂ ਹੈਗੇ ਆ ਪਰ ਸੈਲਰ ਵੀ ਜਿਹੜੇ ਆਪਣੇ ਘਰ ਆ ਉਹ ਵੇਚ ਕੇ ਰਾਜੀ ਨਹੀਂ ਹੈਗੇ। ਸੋ ਐਕਟੀਵਿਟੀ ਬਹੁਤ ਜ਼ਿਆਦਾ ਜਿਹੜੀ ਸਲੋ ਇਸ ਟਾਈਮ ਹੈਗੀ ਆ।
ਵੇਮੋ ਕੰਪਨੀ ਜਿਹੜੀ ਕਿ ਡਰਾਈਵਰਲੈਸ ਰੋਬੋ ਟੈਕਸੀਜ਼ ਦੇ ਲਈ ਜਾਣੀ ਜਾਂਦੀ ਆ, ਉਹ ਆਪਣਾ ਇਹ ਕੰਮ ਆ ਪੈਨਿਨਸੂਲਾ ਦੇ ਵਿੱਚ ਬੇ ਏਰੀਏ ਤੋਂ ਬਾਹਰ ਵੀ ਵਧਾਉਣਾ ਚਾਹੁੰਦੀ ਆ, ਕੈਲੀਫੋਰਨੀਆ ਦੇ ਵਿੱਚ। ਯਾਦ ਹੋਣਾ ਆ ਵੀ ਅਜਿਹੀਆਂ ਡਰਾਈਵਰਲੈਸ ਇੱਕ ਜਿਹੜੀਆਂ ਗੱਡੀਆਂ ਦੇ ਦੁਆਰਾ ਇੱਕ ਕਈ ਭਿਆਨਕ ਹਾਦਸੇ ਵੀ ਜਿਹੜੇ ਉਹ ਹੋਏ ਹੈਗੇ ਆ, ਪਰ ਵੇਮੋ ਨੇ 19 ਜਨਵਰੀ ਨੂੰ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੂੰ ਆਪਣਾ ਇੱਕ ਪ੍ਰਪੋਜ਼ਲ ਆ ਉਹ ਸਬਮਿਟ ਕੀਤਾ, ਨਾਲ ਹੀ ਡੀਐਮਵੀ ਨੂੰ ਜੋ ਕਿ ਰੈਗੂਲੇਟ ਕਰਦੀ ਹੈ ਆਟੋਨੋਮਸ ਟੈਕਸੀਜ਼ ਨੂੰ, ਵੀ ਭਾਈ ਸਾਨੂੰ ਜਿਹੜਾ ਆ ਇੱਥੇ ਚਲਾਉਣ ਦਾ, ਆਪਣੀਆਂ ਡਰਾਈਵਰਲੈਸ ਗੱਡੀਆਂ ਚਲਾਉਣ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇ। ਗੂਗਲ ਦੀ ਇਹ ਸਪਿਨ ਆਫ ਕੰਪਨੀ ਆ ਵੈਨਮੋ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਕਈ ਜਿਹੜੀਆਂ ਉਹਦਾ ਟੈਸਟਿੰਗ ਕਰਨ ਦੇ ਵੀ ਜਿਹੜੇ ਉਹ ਮੌਕੇ ਆ ਉਹ ਦਿੱਤੇ ਜਾ ਰਹੇ ਹੈਗੇ ਆ। ਵੇਮੋ ਨੇ ਜਿਹੜਾ ਦੱਸਿਆ ਵੀ ਪ੍ਰਪੋਜ਼ਲ ਜਿਹੜਾ ਹੈਗਾ ਆ ਡੀਐਮਵੀ ਨੇ ਅਪਰੂਵ ਕੀਤਾ ਆ ਇਹਨਾਂ ਦੀਆਂ ਰੋਬੋ ਟੈਕਸੀਜ਼ ਯੂਜ਼ ਕਰਨ ਦੇ ਲਈ ਡੇ ਤੇ ਨਾਈਟ ਨੂੰ ਫਰੀਵੇ ਦੇ ਉੱਤੇ, ਹਾਈਵੇ ਦੇ ਉੱਤੇ, ਜਿੱਥੇ ਜਿਹੜੀ ਸਪੀਡ ਲਿਮਿਟ 65 ਮੀਲ ਪਰ ਆਵਰ ਤੱਕ ਜਿਹੜੀ ਉਹ ਹੈਗੀ ਆ। ਇਸ ਤੋਂ ਇਲਾਵਾ ਸਿਟੀ ਸਟਰੀਟਸ, ਰੂਰਲ ਰੋਡਸ ਤੇ ਹੋਰ ਦਿੱਤੇ ਜਾਣ, ਬੇਸਿਕਲੀ ਵੀ ਹਰ ਇੱਕ ਪਾਸੇ ਜਿਹੜੀ ਆ ਉਹ ਚਲਾਈ ਜਾ ਸਕੂਗੀ। ਸੋ ਲਗਾਤਾਰ ਡਰਾਈਵਰਲੈਸ ਗੱਡੀਆਂ ਦਾ ਜਿਹੜਾ ਉਹ ਦਾਇਰਾ ਜਾਂ ਰੋਬੋਟਿਕ ਗੱਡੀਆਂ ਦਾ ਜਿਹੜਾ ਦਾਇਰਾ ਆ ਉਹ ਵੱਧਦਾ ਜਾ ਰਿਹਾ ਆ, ਤੇ ਹੁਣ ਬੇ ਏਰੀਏ ਤੋਂ ਬਾਹਰ ਨਿਕਲ ਕੇ ਪੈਨਿਨਸੂਲਾ ਦੇ ਵਿੱਚ ਆਪਣੇ ਪੈਰ ਪਸਾਰਨੇ ਚਾਹੁੰਦੇ ਨੇ। ਜੀ, ਅੱਜ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇੱਕ ਜਿਹੜੀ ਆ ਅਨਾਉਂਸਮੈਂਟ ਜਾਰੀ ਕੀਤੀ ਗਈ ਹੈਗੀ ਆ, ਉਹ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਸੁਣੋਗੇ, ਵੀ ਤੁਹਾਨੂੰ ਕੋਈ ਵੀ ਅਮਰੀਕਨ ਸਿਟੀਜ਼ਨ ਨੂੰ ਡਰਾ ਰਿਹਾ, ਧਮਕਾ ਰਿਹਾ, ਜਾਂ ਕੋਈ ਬਾਹਰਲੀ ਸਰਕਾਰ ਜਾਂ ਉਹਨਾਂ ਦੇ ਬੰਦੇ ਜਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਆ ਉਹ ਕਿਤੇ ਵੀ ਰਹਿੰਦੇ ਹੈਗੇ ਆ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਦੀ ਪੁਲਿਸ ਜਾਂ ਜਿੱਥੇ ਦੀ ਸਰਕਾਰ ਤੁਹਾਨੂੰ ਡਰਾ ਰਹੀ ਆ, ਤੇ ਤੁਸੀਂ ਜਿਹੜਾ ਆ FBI ਨੂੰ ਕੰਟੈਕਟ ਕਰ ਸਕਦੇ ਹੋ। FBI ਨੇ ਆਪਣਾ ਨੰਬਰ ਵੀ ਦਿੱਤਾ ਆ। ਸੋ ਇਹ ਅੱਜ ਪਹਿਲੀ ਵਾਰੀ ਪੰਜਾਬੀ ਦੇ ਵਿੱਚ FBI ਦੀ ਏਜੰਟ ਕੁੜੀ ਆ, ਉਸਨੇ ਆਪਣੀ ਆਵਾਜ਼ ਦੇ ਵਿੱਚ ਜਿਹੜੀ ਆ ਇਹ ਅਨਾਉਂਸਮੈਂਟ ਜਾਰੀ ਕੀਤੀ ਹੈਗੀ ਆ, FBI ਵੱਲੋਂ ਆਫੀਸ਼ੀਅਲ ਜਾਰੀ ਹੋਈ ਹੈ। ਜੀ ਬਿਲਕੁਲ, ਖਾਸ ਕਰਕੇ ਉਦੋਂ ਇਹ ਹਰਜੋਤ ਸਿੰਘ ਜੀ ਇਹ ਹੋਰ ਵੀ ਜ਼ਿਆਦਾ ਮਾਇਨੇ ਖੇਜ਼ ਬਣ ਜਾਂਦੀ ਹੈ ਜਦੋਂ ਆਉਂਦੇ ਦਿਨਾਂ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਵੋਟਾਂ ਹੋਣੀਆਂ, ਤੇ ਜਿਸ ਦੇ ਉਲਟ ਵੀ ਬਹੁਤ ਸਾਰਾ ਪ੍ਰਚਾਰ ਹੋਊਗਾ, ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਹੋਊਗੀ। ਸੋ ਜਿਹੜੇ ਵੀ US ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ FBI ਨੇ ਕਿਹਾ ਵੀ ਭਾਈ ਸਾਡਾ ਫਰਜ਼ ਇਹੀ ਆ ਵੀ ਸੰਵਿਧਾਨ ਨੂੰ ਜਿਹੜਾ ਪੂਰਾ ਰੱਖਣਾ, ਤੇ ਕਿਸੇ ਵੀ ਅਮਰੀਕੀ ਸਿਟੀਜ਼ਨ ਨੂੰ ਕੋਈ ਮੁਸ਼ਕਲ ਆਉਂਦੀ ਆ ਜਾਂ ਉਹਨੂੰ ਡਰਾ ਧਮਕਾ ਰਿਹਾ ਆ, ਉਹਨਾਂ ਦੇ ਉਲਟ ਜਿਹੜਾ ਉਹ ਐਕਸ਼ਨ ਲੈਣਾ। ਹੁਣ ਜੇ ਕੋਈ ਤੁਹਾਡਾ ਉੱਥੋਂ ਕਰ ਰਿਹਾ ਜਾਂ ਇੱਥੇ ਭਾਰਤੀ ਮੂਲ ਵਾਲੇ ਜਾਂ ਉਹ ਸਰਕਾਰ ਦੇ ਨਾਲ, ਭਾਰਤ ਦੀ ਸਰਕਾਰ ਨਾਲ ਰਲੇ ਹੋਏ ਤੁਹਾਨੂੰ ਡਰਾਉਂਦੇ ਆ, ਧਮਕਾਉਂਦੇ ਆ, ਤੁਸੀਂ ਸਿੱਧਾ FBI ਨੂੰ ਉਹਨਾਂ ਦੇ ਉਲਟ ਜਿਹੜੀ ਉਹ ਸ਼ਿਕਾਇਤ ਦਰਜ ਕਰਾ ਸਕਦੇ ਹੈਗੇ ਆ। ਸੋ ਇਦਾਂ ਕਰਨ ਦੇ ਨਾਲ FBI ਆਪਣੀਆਂ ਜਿਹੜੀ ਕਮਿਊਨਿਟੀਜ਼ ਆ ਉਹਨਾਂ ਨੂੰ ਸੁਰੱਖਿਅਤ ਤੇ ਉਹਨਾਂ ਵਿੱਚ ਆਪਣਾ ਜਿਹੜਾ ਭਰੋਸਾ ਆ ਉਹ ਵਧਾਉਣ ਦੀ ਜਿਹੜੀ ਕੋਸ਼ਿਸ਼ ਆ ਉਸ ਵਿੱਚ ਜ਼ਰੂਰ ਲੱਗੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਐਟਮੋਸਫੇਰਿਕ ਰਿਵਰ ਆ ਰਹੀ ਆ, ਤੇ ਇਸ ਵਾਰ ਕਹਿੰਦੇ ਵੀ ਮੀਂਹ ਕਾਫੀ ਜ਼ਿਆਦਾ ਜਿਹੜਾ ਉਹ ਪੈ ਸਕਦਾ ਆ, ਫਲੱਡਿੰਗ ਨੂੰ ਲੈ ਕੇ, ਤੇ ਹਿਸਟੋਰਿਕ ਜਿਹੜੇ ਕੈਲੀਫੋਰਨੀਆ ਦੇ ਰੇਨ ਦੇ ਜਿਹੜੇ ਆંકੜੇ ਆ ਕਹਿੰਦੇ ਉਹ ਵੀ ਟੁੱਟ ਸਕਦੇ ਆ। ਇਹ ਖਦਸ਼ਾ ਜਿਹੜਾ ਇਸ ਟਾਈਮ ਪ੍ਰਗਟਾਇਆ ਜਾ ਰਿਹਾ ਆ। ਕਈ ਜਿਹੜੇ ਮੀਟਰੀਓਲੋਜਿਸਟ ਆ ਉਹਨਾਂ ਨੇ ਇਸ ਵੱਲ ਨੂੰ ਇਸ਼ਾਰਾ ਜਿਹੜਾ ਉਹ ਕੀਤਾ ਆ। ਫ੍ਰੈਸਨੋ ਕਾਉਂਟੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਕਹਿੰਦੇ ਆ ਵੀ ਅਸੀਂ ਆਪਣੇ ਆਪ ਨੂੰ ਤਿਆਰ ਜਿਹੜਾ ਆ ਇਸ ਚੀਜ਼ ਦੇ ਲਈ ਕਰ ਰਹੇ ਹੈਗੇ ਆ। ਕਹਿੰਦੇ ਵੀ ਉਹ ਅਜੇ ਪੂਰੇ ਤਿਆਰ ਤਾਂ ਨਹੀਂ ਆ, ਪਰ ਅਜੇ ਕਈ ਸਾਲ ਲੱਗਣਗੇ ਪੂਰੇ ਇਸ ਤਰੀਕੇ ਦੇ ਵੈਦਰ ਦੇ ਲਈ ਆਪਣੇ ਆਪ ਨੂੰ ਤਿਆਰ ਰੱਖਣ ਦੇ ਲਈ। ਪਰ ਲੋਕਾਂ ਨੂੰ ਜਿਹੜਾ ਆ ਉਹ ਕਿਹਾ ਜਾ ਰਿਹਾ ਆ ਵੀ ਉਹ ਭਾਵੇਂ ਸਲੋ ਸਟਾਰਟ ਹੋਇਆ ਆ, ਪਰ ਨੈਸ਼ਨਲ ਵੈਦਰ ਸਰਵਿਸ ਚੇਤਾਵਨੀ ਦੇ ਰਹੀ ਆ ਵੀ ਆਉਣ ਵਾਲੇ ਜਿਹੜੇ ਐਟਮੋਸਫੇਰਿਕ ਰਿਵਰ ਆ ਉਹ ਕਾਫੀ ਵੱਡੀ ਮਾਤਰਾ 'ਚ, ਜ਼ਿਆਦਾ ਮਾਤਰਾ 'ਚ ਮੀਂਹ ਲੈ ਕੇ ਆ ਸਕਦਾ ਆ। ਇਹ ਅਗਲੇ ਵੀਕ ਤਾਂ ਹੀ ਆਊਗਾ, ਪਰ ਸੰਡੇ ਨੂੰ ਸਾਫ਼ ਆ ਜਦੋਂ ਆਪਾਂ 30 ਤਰੀਕ ਤੋਂ ਬਾਅਦ 'ਚ ਦੱਸ ਰਹੇ ਆ ਵੀ ਸੈਨ ਫਰਾਂਸਿਸਕੋ ਜਾਣਾ ਹੈ। ਪਰ ਬੜੀ ਹੈਰਾਨੀ ਦੀ ਗੱਲ ਆ, ਟੈਂਪਰੇਚਰ ਬਹੁਤ ਹਾਈ ਹੋਊਗਾ। ਰਾਜਕਨਵੀਰ ਸਿੰਘ ਜੀ ਕਹਿੰਦੇ ਨਾਰਥ ਵੇ ਤੇ ਸਾਊਥ ਵੇ ਦੇ ਵਿੱਚ 70s ਤੱਕ ਚੱਲ ਜਾਊਗਾ, ਤੇ ਸੈਨੋਜ਼ੇ ਦੇ ਵਿੱਚ 75 ਹੋਊਗਾ ਸੰਡੇ ਨੂੰ। ਅਲ ਨੀਨੀਓ ਇਫੈਕਟ ਹਰਜੋਤ ਸਿੰਘ ਜੀ ਇਹੀ ਆ ਵੀ ਜਿਸ ਦੇ ਵਿੱਚ ਗਰਮੈਸ਼ ਦੇ ਵੱਧਦੀ ਆ, ਤੇ ਉਹ ਗਰਮੈਸ਼ ਦੇ ਨਾਲ ਹੀ ਵਾਸ਼ਵੀਕਰਨ ਹੁੰਦਾ ਆ, ਤੇ ਉਹ ਫਿਰ ਹਵਾਵਾਂ ਜਦੋਂ ਭਾਰੀਆਂ ਹੋ ਕੇ ਇੱਥੇ ਪਹੁੰਚਦੀਆਂ ਆ ਤੇ ਬਹੁਤ ਜ਼ਿਆਦਾ ਮੀਂਹ ਜਿਹੜਾ ਉਹ ਪੈਂਦਾ ਆ। ਸੋ ਟੈਂਪਰੇਚਰ ਵੀ ਵੱਧ ਤੇ ਮੀਂਹ ਵੀ ਜਿਹੜਾ ਉਹ ਵੱਧ ਦੇਖਿਆ ਜਾਊਗਾ। ਜਾਂਦੇ ਜਾਂਦੇ ਮਾਰਕੀਟ ਦੀ ਸਥਿਤੀ ਦੱਸਣ ਤੋਂ ਪਹਿਲਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਮੋਹਰੇ ਇੱਕ ਪਲਾਨ ਆਇਆ ਸੀ ਜਿਸ ਵਿੱਚ ਕਹਿੰਦੇ ਵੀ ਕਾਲਜ ਕੈਂਪਸਿਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਸਟੂਡੈਂਟਸ ਆ
ਉਹਨਾਂ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ, ਉਹਨਾਂ ਨੂੰ ਹਾਇਰ ਕੀਤਾ ਜਾਵੇ। ਅੱਜ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਗਵਰਨਿੰਗ ਬੋਰਡ ਆਫ ਰੀਜੈਂਟਸ ਆ, ਉਹਨਾਂ ਨੇ ਇਸ ਪਲਾਨ ਨੂੰ ਬੰਦ ਜਿਹੜਾ ਉਹ ਕਰ ਦਿੱਤਾ, ਸ਼ੈਲਵ ਜਿਹੜਾ ਆ ਉਹ ਕਰ ਦਿੱਤਾ। ਕਹਿੰਦੇ ਵੀ ਇਹ ਜਿਹੜੀਆਂ ਜੌਬ ਅਪਰਚੁਨਿਟੀਜ਼ ਹਾਲ ਦੀ ਘੜੀ ਜਿਹੜੀਆਂ ਅਨਡਾਕੂਮੈਂਟਡ ਸਟੂਡੈਂਟਸ ਆ, ਉਹਨਾਂ ਦੇ ਲਈ ਜਿਹੜੀਆਂ ਉਹ ਨਹੀਂ ਹੋਣਗੀਆਂ। ਜਿਨ੍ਹਾਂ ਨੂੰ ਐਜ਼ ਏ ਚਿਲਡਰਨ ਉਹਨਾਂ ਦੇ ਮਾਪੇ ਆ ਇੱਥੇ ਅਮਰੀਕਾ 'ਚ ਲੈ ਕੇ ਜਿਹੜੇ ਹੋ ਆਏ ਸੀ। ਯੂਸੀ ਦੇ ਪ੍ਰੈਜ਼ੀਡੈਂਟ ਮਾਈਕਲ ਡਰੇਕ, ਉਹਨਾਂ ਨੇ ਇਸ ਵੋਟ ਤੋਂ ਬਾਅਦ ਦੇ ਵਿੱਚ ਕਿਹਾ ਵੀ ਲੀਗਲ ਪਾਥਵੇ ਇਸ ਵਕਤ ਇਹਨਾਂ ਦੇ ਲਈ ਵਾਇਬਲ ਨਹੀਂ ਹੈਗਾ, ਖਾਸ ਕਰਕੇ ਜਿਹੜੇ ਆਪਾਂ ਡਾਕਾ ਵਾਲੇ ਕਹਿ ਦਿੰਦੇ ਆ। ਤੇ ਕਹਿੰਦੇ ਵੀ ਇਹਨਾਂ ਨੂੰ ਜੇ ਇੰਸਟੀਟਿਊਸ਼ਨਸ ਹਾਇਰ ਕਰਦੀਆਂ ਤੇ ਉਹਨਾਂ ਦੇ ਲਈ ਰਿਸਕ ਬਹੁਤ ਜ਼ਿਆਦਾ ਵੱਧ ਜਾਂਦੇ ਆ। ਸੋ ਇਸ ਲਈ ਇਹ ਫੈਸਲਾ ਲਿਆ ਗਿਆ ਹੈਗਾ ਆ ਵੀ ਭਾਈ ਇਹਨਾਂ ਨੂੰ ਜਿਹੜਾ ਕਾਲਜ ਕੈਂਪਸਿਸ ਦੇ ਉੱਤੇ ਜਿਹੜੇ ਅਨਡਾਕੂਮੈਂਟਡ ਸਟੂਡੈਂਟਸ ਨੂੰ ਹਾਇਰ ਕਰਨ ਦਾ ਪਲਾਨ ਆ, ਉਸ ਨੂੰ ਹਾਲ ਦੀ ਘੜੀ ਕਹਿ ਲਓ ਵੀ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਆ। ਤੇ ਆਪਣੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਅੱਜ ਥੋੜੀ ਤਾਨ ਹੋ ਗਈ ਹੈ ਜੀ। 200 ਤੇ 43 ਪੁਆਇੰਟ ਵੱਧ ਕੇ ਡਾਓ ਜੋਨ 38,049 ਤੇ ਬੰਦ ਹੋਇਆ। S&P 26 ਪੁਆਇੰਟ ਵੱਧ ਕੇ 4894। ਨੈਸਡੈਕ 29 ਪੁਆਇੰਟ ਵੱਧ ਕੇ 15,511। ਸੋਨੇ ਦਾ ਭਾਅ 2022 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ, ਇਹ ਹੌਲੀ ਹੌਲੀ ਵੱਧ ਰਹੀ ਆ। 10 year yield 4.09%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 39,997। ਇਥੀਰੀਅਮ $2228 ਦੇ ਬਰਾਬਰ ਚੱਲ ਰਿਹਾ ਆ। ਟ੍ਰੇਜਰ ਸੈਕਟਰੀ ਜੈਨਟ ਯੈਲਨ ਨੇ ਇਹ ਕਿਹਾ ਆ ਵੀ 2024 ਦਾ ਸਾਲ ਜਿਹੜਾ ਆ ਵੈਰੀ ਗੁੱਡ ਈਅਰ ਹੋਊਗਾ ਇਕਨੋਮੀ ਦੇ ਲਈ। ਅੱਜ ਉਹਨਾਂ ਨੇ ABC ਦੀ ਐਲਿਜ਼ਾਬੈਥ ਸ਼ੁਲਜ਼ ਜੋ ਆ ਉਹਨਾਂ ਨੂੰ ਇੰਟਰਵਿਊ ਦੇ ਦੌਰਾਨ ਦੱਸਿਆ, ਕਹਿੰਦੇ ਵੀ ਕੰਜ਼ਿਊਮਰ ਤੇ ਹਾਊਸ ਹੋਲਡ ਜੋ ਆ ਬੜੇ ਕੌਨਫੀਡੈਂਟ ਹੈਗੇ ਆ। ਪਰ ਇਹ ਬੜੀ ਹੈਰਾਨੀ ਦੀ ਗੱਲ ਆ ਜਦੋਂ ਆਪਾਂ ਵਿਚਰਦੇ ਆ ਲੋਕਾਂ ਦੇ ਵਿੱਚ ਜਾਂ ਜਦੋਂ ਖਬਰ ਪੜ੍ਹਦੇ ਆ ਵੀ ਅਮਰੀਕਾ ਦੇ ਵਿੱਚ 50% ਲੋਕਾਂ ਦੇ ਕੋਲ $500 ਤੋਂ ਲੈ ਕੇ $5,000 ਤੱਕ ਸੇਵਿੰਗ ਆ। ਸੋ ਕੁਛ ਵੀ ਨਹੀਂ ਸੇਵਿੰਗ, ਜਿਸ 'ਚ 2 ਮਹੀਨੇ ਦਾ ਘਰ ਦੀ ਪੇਮੈਂਟ ਜਾਂ ਰੈਂਟ ਵੀ ਨਹੀਂ ਬਣਦਾ ਹੈਗਾ। ਪਰ ਟ੍ਰੇਜਰ ਸੈਕਟਰੀ ਕਹਿ ਰਹੇ ਆ ਵੀ ਹਾਂ ਜਿਹੜੀ ਇਕਨੋਮੀ ਆ ਉਹ ਇਸ ਸਾਲ ਦੇ ਵਿੱਚ ਗੁੱਡ ਰਹੂਗੀ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 10 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 93 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।